ਅੱਜ ਦੀਆਂ ਖਬਰਾਂ ਵੱਲ ਆਈਏ। ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਸ਼ਨਿਚਰਵਾਰ ਨੂੰ ਵਾਰਸਾ ਦੇ ਵਿੱਚ ਇੱਕ ਇਕੱਠ ਦੇ ਸਾਹਮਣੇ ਆਪਣੇ ਬਿਆਨ ਦੇ ਦਿੱਤੇ ਪਈ ਹੁਣ ਰਸ਼ੀਆ ਦਾ ਪ੍ਰੈਜ਼ੀਡੈਂਟ ਪੁਟਿਨ ਉਹ ਨਹੀਂ ਹੋਣਾ ਚਾਹੀਦਾ। ਸੋ ਉਸ ਤੋਂ ਬਾਅਦ ਜਿਹੜੇ ਆ ਦੋਨਾਂ ਮੁਲਕਾਂ ਦੇ ਵਿੱਚ ਬਿਆਨਬਾਜ਼ੀ ਬਹੁਤ ਗਰਮਾ ਗਈ ਹੈਗੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਪੁਟਿਨ ਦਾ ਜਿਹੜਾ ਰੂਲ ਆ ਉਹ ਖਤਮ ਹੋਣਾ ਚਾਹੀਦਾ। ਕ੍ਰੈਮਲਨ ਨੇ ਇਹ ਕਿਹਾ ਵੀ ਇਹ ਬਹੁਤ ਹੀ ਜਿਹੜਾ ਗਲਤ ਬਿਆਨ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਦਿੱਤਾ ਗਿਆ ਹੈਗਾ ਆ। ਵੀ ਇਹ ਬਿਆਨ ਇੱਕ ਤਰ੍ਹਾਂ ਨਾਲ ਅਲਾਰਮਿੰਗ ਹੈਗਾ। ਯੂਨਾਈਟਿਡ ਸਟੇਟਸ ਪਲੇ ਵੀ ਕਰ ਰਿਹਾ ਇਸ ਰਿਮਾਰਕਸ ਦੇ ਵਿੱਚ। ਤੇ ਡੈਰੀ ਪੈਸਕਾ ਇਹ ਰਸ਼ੀਆ ਦੇ ਹੈਗੇ, ਇਹ ਕਹਿੰਦੇ ਪਈ ਹੁਣ ਲੱਗਦਾ ਵੀ ਇਹ ਲੜਾਈ ਲੰਮੀ ਚੱਲੂਗੀ। 22 ਸਾਲ ਹੋ ਗਏ ਪੁਟਿਨ ਨੂੰ ਰਾਜ ਕਰਦੇ ਹੋਏ ਰਸ਼ੀਆ ਦੇ ਵਿੱਚ। ਤੇ ਯੂਕਰੇਨ ਦੇ ਵਿੱਚ ਜਿਸ ਤਰ੍ਹਾਂ ਕਤਲੇਆਮ ਕੀਤਾ ਗਿਆ, ਜਿਸ ਤਰ੍ਹਾਂ ਮਿਜ਼ਾਈਲਸ ਸਿੱਟੀਆਂ ਗਈਆਂ ਆ, ਸੋ ਹੁਣ ਲਗਭਗ ਪੂਰਾ ਵੈਸਟ ਇਕੱਠਾ ਹੋ ਗਿਆ ਹੈਗਾ ਰਸ਼ੀਆ ਦੇ ਉਲਟ। ਰਸ਼ੀਅਨ ਟੀਵੀ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਆ ਪ੍ਰੈਜ਼ੀਡੈਂਟ ਬਾਈਡਨ ਦੇ, ਉਹਨਾਂ ਦੇ ਬਾਰੇ ਕੋਈ ਡਿਸਕਸ਼ਨ ਜ਼ਿਆਦਾ ਨਹੀਂ ਹੋਈ ਹੈਗੀ। ਤੇ ਪ੍ਰੈਜ਼ੀਡੈਂਟ ਪੁਟਿਨ ਰਸ਼ੀਆ ਦੇ ਆ, ਉਹਨਾਂ ਨੇ ਹਜੇ ਤੱਕ ਕੋਈ ਕਮੈਂਟ ਨਹੀਂ ਕੀਤਾ ਇਸ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ ਰਿਮਾਰਕ ਦੇ ਸੰਬੰਧ ਵਿੱਚ, ਜੋ ਉਹਨਾਂ ਨੇ ਕਿਹਾ ਹੈਗਾ। ਤੇ ਸਟੇਟ ਟੀਵੀ ਦੇ ਉੱਤੇ ਜਿਹੜਾ ਰਸ਼ੀਅਨ ਅਕੈਡਮੀ ਆਫ ਸਾਇੰਸਸ ਦੇ ਪ੍ਰੈਜ਼ੀਡੈਂਟ ਇੱਕ ਹੈਗੇ ਅਲੈਗਜ਼ੈਂਡਰ ਸਰਗੇਵ, ਉਹ ਕਹਿ ਰਹੇ ਆ ਵੀ ਕਾਰਬਨ ਮੋਲਸਸ ਨੂੰ ਉਹ ਇਕੱਠੇ ਕਰ ਰਹੇ ਆ, ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਯੂਜ਼ ਕਰਨ ਦੇ ਲਈ, ਤਾਂ ਕਿ ਐਂਸ਼ੀਅੰਟ ਜਿਹੜੇ ਤਿਬਤਨ ਮੈਨੂਸਕ੍ਰਿਪਟਸ ਹੈਗੇ ਆ ਉਹਨਾਂ ਨੂੰ ਪੜ੍ਹਿਆ ਜਾ ਸਕੇ। ਪ੍ਰੈਜ਼ੀਡੈਂਟ ਬਾਈਡਨ ਨੇ ਸਿੱਧਾ ਹੀ ਇਹ ਕਿਹਾ ਆ ਵੀ ਪੁਟਿਨ ਦਾ ਜਿਹੜਾ ਆ ਰਜੀਮ ਆ ਉਹ ਚੇਂਜ ਹੋਣਾ ਚਾਹੀਦਾ। ਹੁਣ ਦੇਖਦੇ ਆ ਇੰਟਰਨਲੀ ਕਿੰਨਾ ਕੁ ਇਹਦੇ ਤੇ ਅਸਰ ਪੈਂਦਾ ਹੈ। ਡਮਿਟਰੀ ਮੈਡੀਵਿਟ ਜਿਹੜੇ ਹੈਗੇ ਆ, ਉਹਨਾਂ ਨੇ 2008 ਤੋਂ ਲੈ ਕੇ 2012 ਤੱਕ ਪ੍ਰੈਜ਼ੀਡੈਂਟ ਪੁਟਿਨ ਦੇ ਅੰਡਰ ਕੰਮ ਕੀਤਾ ਹੈਗਾ। ਤੇ ਉਹਨਾਂ ਨੇ ਇਹ ਕਿਹਾ ਆ ਵੀ ਜੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਟਿਨ ਨੂੰ ਸਾਈਡ ਤੇ ਕੀਤਾ ਜਾਂਦਾ ਤੇ ਉਹ ਬਹੁਤ ਇੱਕ ਖਤਰਨਾਕ ਚੀਜ਼ ਹੋਊਗੀ, ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਰਸ਼ੀਆ ਸਭ ਤੋਂ ਵੱਧ ਰਸ਼ੀਆ ਦੇ ਕੋਲ ਨਿਊਕਲੀਅਰ ਵਾਰ ਹੈਡਸ ਹੈਗੇ ਆ। ਸੋ ਪਤਾ ਨਹੀਂ ਉਹਨਾਂ ਤੋਂ ਬਾਅਦ ਕਿਹੜਾ ਆਊਗਾ, ਪਰ ਪੁਟਿਨ ਨੇ ਆਪਣਾ ਜਿਹੜਾ ਕਬਜ਼ਾ ਆ ਇਸ ਹਿਸਾਬ ਨਾਲ ਏਦਾਂ ਕੌਂਸਟੀਟਿਊਸ਼ਨ ਨੂੰ ਚੇਂਜ ਕੀਤਾ ਸੀ ਉਸਨੇ 2020 ਦੇ ਵਿੱਚ, ਇਸ ਹਿਸਾਬ ਨਾਲ ਸੈੱਟ ਕੀਤਾ ਆ ਵੀ ਉਹ 2 ਹੋਰ ਟਰਮ 6-6 ਸਾਲ ਰਹਿ ਸਕਦਾ ਆ। 70 ਸਾਲਾਂ ਦਾ ਪੁਟਿਨ ਹੋ ਗਿਆ ਤੇ 2036 ਤੱਕ ਉਹ ਸਰਵ ਕਰ ਸਕਦਾ ਹੈਗਾ। ਜੀ, ਜੀ। ਉਹਨੇ ਆਪਣੇ ਮਰਨ ਤੱਕ ਜਿਹੜਾ ਪੂਰਾ ਸੰਨਿਆਸ ਤੋਂ ਪਹਿਲਾਂ ਤੱਕ ਪੂਰਾ ਸੈਟਿੰਗ ਜਿਹੜੀ ਉਹ ਕਰਕੇ ਰੱਖੀ ਹੈਗੀ ਆ। ਸਾਰੇ ਜਾਣੇ ਇਹ ਕਹਿ ਰਹੇ ਸੀਗੇ ਵੀ ਇਹ ਜਿਹੜੇ 9 ਸ਼ਬਦ ਰਾਸ਼ਟਰਪਤੀ ਬਾਈਡਨ ਨੇ ਬੋਲੇ ਆ, ਇਹ ਅਨਸਕ੍ਰਿਪਟਡ ਜਿਹੜੇ ਸੀਗੇ, ਆਫ ਦਾ ਫਲਾਈ, ਆਫ ਦਾ ਕਫ ਕਹਿੰਦੇ ਆ ਬੋਲ ਗਏ ਆ। ਤੇ ਉਸ ਨੂੰ ਲੈ ਕੇ ਹੁਣ ਕਾਫੀ ਮਾਹੌਲ, ਜਿੱਦਾਂ ਤੁਸੀਂ ਕਿਹਾ, ਵੀ ਪੂਰੀ ਤਰ੍ਹਾਂ ਗਰਮਾ ਚੁੱਕਾ ਆ। ਉੱਦਾਂ ਇਸ ਦੇ ਬਾਰੇ ਜੇ ਹੋਰ ਅਪਡੇਟਸ ਕਰਦੇ ਜਾਈਏ, ਰੂਸ ਤੇ ਯੂਕਰੇਨ ਦੇ ਦਰਮਿਆਨ ਜਿਹੜੀ ਚੱਲ ਰਹੀ ਯੁੱਧ ਆ ਉਸ ਦੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ, ਉਹਨਾਂ ਨੇ ਕਿਹਾ ਵੀ ਉਹ ਬਗੈਰ ਕਿਸੇ ਦੇਰੀ ਤੋਂ ਪੀਸ ਦੇ ਲਈ, ਸ਼ਾਂਤੀ ਦੇ ਲਈ ਗੱਲਬਾਤ ਕਰਨ ਦੇ ਲਈ ਤਿਆਰ ਹੈਗਾ ਆ। ਪਰ ਉਹਨਾਂ ਨੇ ਕਿਹਾ ਵੀ ਅਸੀਂ ਯੂਕਰੇਨ ਦੀ ਪੂਰੀ ਸੋਵਰਨਿਟੀ, ਯਾਨੀ ਕਿ ਸਾਰੇ ਦਾ ਸਾਰਾ ਹਿੱਸਾ ਆਪਣੇ ਕੋਲ ਰੱਖਣਾ ਚਾਹੁੰਦੇ ਹਾਂ। ਅਸੀਂ ਨਿਊਟਰੀਐਲਿਟੀ ਦੇ ਵੱਲ ਵੱਧ ਸਕਦੇ ਹਾਂ, ਯਾਨੀ ਕਿ ਨਾਟੋ ਦਾ ਮੈਂਬਰ ਬਣਨ ਦੀ ਇੱਛਾ ਨੂੰ ਪੂਰਨ ਤੌਰ ਦੇ ਉੱਤੇ ਤਿਆਗ ਕੇ ਨਿਊਟਰਲ ਜਿਹੜੀ ਆ ਇਸ ਮਾਮਲੇ ਵਿੱਚ, ਨਾਟੋ ਦੇ ਸੰਬੰਧ ਦੇ ਵਿੱਚ ਉਹ ਰਹਿਣ ਦੇ ਲਈ ਰਾਜੀ ਹੈਗੇ ਆ। ਉਧਰ ਕ੍ਰੈਮਲਿਨ ਮਾਸਕੋ ਨੇ ਇਹਨਾਂ ਦੋਨਾਂ ਲੀਡਰਾਂ ਦੇ ਵਿਚਕਾਰ, ਪੁਤਿਨ ਤੇ ਜ਼ੈਲੈਂਸਕੀ ਦੇ ਦਰਮਿਆਨ ਜਿਹੜੀ ਕੋਈ ਮੀਟਿੰਗ ਦੀ ਚਰਚਾ ਆ, ਉਸ ਦੇ ਉੱਤੇ ਪੱਕਿਆਂ ਜਿਹੜਾ ਵਿਰਾਮ ਲਾ ਦਿੱਤਾ। ਕਹਿੰਦੇ ਵੀ ਹਾਲ ਦੀ ਘੜੀ ਇੱਦਾਂ ਦੀ ਕੋਈ ਮੀਟਿੰਗ ਹੋਣ ਦੀ ਸੰਭਾਵਨਾ ਨਹੀਂ ਹੈਗੀ। ਉੱਥੇ ਦੀ ਇੱਕ ਨਿਊਜ਼ਪੇਪਰ ਰਸ਼ੀਆ ਦਾ ਨੋਵਾਇਓ ਗੈਜ਼ੇਟਾ, ਜਿਹੜਾ ਕਿ ਉੱਥੇ ਇੱਕ ਨੋਬਲ ਲਿਓਰਟ ਦੇ ਦੁਆਰਾ ਚਲਾਇਆ ਜਾਂਦਾ ਆ, ਉਸ ਦੇ ਉੱਤੇ ਕ੍ਰੈਕਡਾਊਨ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਉਹਨਾਂ ਨੇ ਵੀ ਆਪਣਾ ਕੰਮਕਾਜ ਆ ਉਹ ਸਸਪੈਂਡ ਕਰ ਦਿੱਤਾ ਆ, ਉਹ ਬੰਦ ਕਰ ਦਿੱਤਾ ਹੈਗਾ ਆ। ਸੋ